ਅਸੀਂ ਵਾਸ਼ਿੰਗਟਨ ਸਟੇਟ ਸੈਨੇਟ ਰੈਕਗਨਾਈਜ਼ ਕਰਦੀ ਹੈ। ਬਹੁਤ ਅਮੁੱਲੀਆਂ ਜਿਹੜੀਆਂ ਕੰਟਰੀਬਿਊਸ਼ਨਸ ਨੇ ਸਿੱਖ ਅਮਰੀਕਨਸ ਦੀਆਂ, ਕਲਚਰਲ ਜਿਹੜੀ ਇਜ਼ਾਰ ਹੈ, ਸੱਭਿਆਚਾਰਕ, ਇਕਨੋਮਿਕ ਔਰ ਸੋਸ਼ਲ ਸਮਾਜਿਕ ਫੈਬਰਿਕ ਸਟੇਟ ਦਾ। ਸਿੱਖ ਧਰਮ ਦੇ ਮੁੱਢਲੇ ਸਿਧਾਂਤ ਜਿਨ੍ਹਾਂ ਦੇ ਵਿੱਚ ਬਰਾਬਰੀ ਹੈ, ਨਿਆਂ ਹੈ, ਇਨਸਾਫ ਹੈ ਔਰ ਇਨਸਾਨੀਅਤ ਦੀ ਸੇਵਾ ਹੈ, ਇਹ ਉਹੀ ਸਿਧਾਂਤ ਨੇ ਜਿਹੜੀਆਂ ਕਦਰਾਂ ਕੀਮਤਾਂ ਦੇ ਉੱਤੇ ਅਮਰੀਕਨ ਮੁਲਕ ਦੀ ਬੁਨਿਆਦ ਵੀ ਰੱਖੀ ਗਈ ਹੈ। ਇਹਦੇ ਬਾਵਜੂਦ ਕਿ ਸਿੱਖਾਂ ਦੀ ਬਹੁਤ ਮਹੱਤਵਪੂਰਨ, ਬਹੁਤ ਅਹਿਮੀਅਤ ਵਾਲਾ ਯੋਗਦਾਨ ਹੈ ਔਰ ਉਹਨਾਂ ਦਾ ਕਮਿਊਨਿਟੀਜ਼ ਦੇ ਲਈ ਅਨਵੇਵਰਿੰਗ ਕਮਿਟਮੈਂਟ ਹੈ, ਇਹਦੇ ਬਾਵਜੂਦ ਸਿੱਖਾਂ ਦੇ ਨਾਲ ਵਿਤਕਰਾ ਵੀ ਹੁੰਦਾ ਹੈ, ਹਰਾਸਮੈਂਟ ਵੀ ਹੁੰਦੀ ਹੈ, ਉਹਨਾਂ ਦੇ ਖਿਲਾਫ ਹਿੰਸਾ ਵੀ ਹੁੰਦੀ ਹੈ ਔਰ ਇਹ ਉਹ ਕਰਨ ਵਾਲੇ ਲੋਕ ਨੇ ਜਿਹੜੇ ਅਗਿਆਨੀ ਨੇ। ਸਭ ਤੋਂ ਇੱਕ ਕਾਲਾ ਜਿਹੜਾ ਅਧਿਆਇ ਹੈ, ਚੈਪਟਰ ਹੈ, ਉਦੋਂ ਵਾਪਰਿਆ ਸੀ 4 ਸਤੰਬਰ 1907 ਨੂੰ, ਜਦੋਂ ਬੈਲਿੰਗਮ ਸ਼ਹਿਰ ਦੇ ਵਿੱਚ ਇੱਕ ਭੀੜ ਨੇ ਸਿੱਖ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਇਆ ਸੀ ਔਰ ਇਹ ਜਿਹੜੇ ਇਨਫੇਮਸ ਬਦਨਾਮ ਬੈਲਿੰਗਮ ਰਾਇਟਸ ਇੱਥੇ ਹੋਏ ਸੀ। ਇਹ ਜਿਹੜੇ ਰਾਇਟ ਸੀ ਇਹਦੇ 'ਚ ਸਿੱਖ ਵਰਕਰਾਂ ਦੇ ਉੱਤੇ ਹਿੰਸਕ ਹਮਲੇ ਹੋਏ, ਉਹਨਾਂ ਦੇ ਘਰਾਂ 'ਤੇ, ਕਾਰੋਬਾਰਾਂ 'ਤੇ, ਬਹੁਤਿਆਂ ਨੂੰ ਮਜਬੂਰਨ ਸਿਟੀ ਛੱਡਣੀ ਪਈ ਔਰ ਬਹੁਤ ਸਾਰੇ ਜਿਹੜੇ ਨੇ ਮੌਤ ਦੀਆਂ ਧਮਕੀਆਂ ਔਰ ਜਿਨ੍ਹਾਂ ਨੂੰ ਸਰੀਰਕ ਤੌਰ 'ਤੇ ਵੀ ਨੁਕਸਾਨ ਪਹੁੰਚਾਇਆ ਗਿਆ ਸੀ। Whereas the Bellingham riots serve as a stark reminder of the dangers of xenophobia, racism and bigotry and highlight the importance of standing united against hate in all its forms. Now, therefore, be it resolved that the Washington State Senate honor and celebrate the contribution of Sikhs in Washington State and recognize their significant role in shaping our state's history and identity. ਅਸੀਂ ਇਹ ਵੀ ਰਿਜ਼ੋਲਵ ਕਰਦੇ ਹਾਂ, ਇਹ ਵੀ ਮਤਾ ਪਕਾਉਂਦੇ ਹਾਂ ਕਿ ਵਾਸ਼ਿੰਗਟਨ ਸਟੇਟ ਦੀ ਸੈਨੇਟ ਇਸ ਵਿਸ਼ਵਾਸ ਦੇ ਉੱਤੇ ਜਿਹੜਾ ਉਹ ਹੋਰ ਵੀ ਅੱਗੇ ਵਧੇਗੀ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਦੇ ਖਿਲਾਫ ਲੜਾਂਗੇ, ਨਫ਼ਰਤ ਦੇ ਖਿਲਾਫ ਲੜਾਂਗੇ, ਉਹ ਭਾਵੇਂ ਸਿੱਖਾਂ ਦੇ ਖਿਲਾਫ ਹੋਏ ਜਾਂ ਕੋਈ ਵੀ ਉਹ ਜਿਹੜੀਆਂ ਕਮਿਊਨਿਟੀਜ਼ ਜਿਨ੍ਹਾਂ ਨੂੰ ਹਾਸ਼ੀਏ 'ਤੇ ਧੱਕਿਆ ਗਿਆ। ਜਿਹੜੀ ਸਾਡੀ ਧਰਤੀ ਹੈ ਉਹਦੇ ਹਾਕਮਾਂ ਨੇ ਤਾਂ ਸਾਨੂੰ ਦੁਸ਼ਮਣ ਐਲਾਨਿਆ ਹੋਇਆ। ਉੱਥੇ ਹਜ਼ਾਰਾਂ ਮੀਲ ਦੂਰ ਜਿੱਥੇ 100 ਸਾਲ ਪਹਿਲਾਂ ਸ਼ਹਿਰ ਛੱਡਣ 'ਤੇ ਮਜਬੂਰ ਕਰ ਦਿੱਤਾ ਸੀ, ਉਹ ਜਿਹੜੇ ਨੇ ਅੱਜ ਸਾਨੂੰ ਰੈਕਗਨਾਈਜ਼ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਮੁਖਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਉਣਾ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV4 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 23 ਫਰਵਰੀ 2024 12 ਫੱਗਣ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਚ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਫਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਪ੍ਰੋਗਰਾਮ ਦੀ ਹਮੇਸ਼ਾ ਤਰ੍ਹਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ RG ਕੰਸਲਟਿੰਗ ਗਰੁੱਪ ਵੱਲੋਂ, ਜਿਹੜੇ ਕਿ ਸੈਕਰਾਮੈਂਟੋ ਕੈਲੀਫੋਰਨੀਆ ਤੇ ਨੇ
ਨੇ ਔਰ ਉਹਨਾਂ ਨੇ ਇਹੀ ਕਿਹਾ ਹੈ ਕਿ TVAG4 ਦੀ ਜਿਹੜੀ ਹੈ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ, ਕਿਉਂਕਿ TVAG4 ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ ਔਰ ਜਿਹੜੇ ਪੰਥਕ ਹੋਰ ਵੀ ਜਿਹੜੇ ਅਦਾਰੇ ਨੇ ਉਹਨਾਂ ਦੀ ਵੀ ਜਿਹੜੀ ਵੱਧ ਤੋਂ ਵੱਧ ਖੁੱਲ੍ਹ ਕੇ ਜਿਹੜੀ ਹੈ ਜਿਹੜੀ ਮਦਦ ਹੈ ਉਹ ਕੀਤੀ ਜਾਵੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ RG ਕੰਸਲਟਿੰਗ ਗਰੁੱਪ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tvd4.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਾਸ਼ਿੰਗਟਨ ਸਟੇਟ ਦੀ ਸੈਨੇਟ ਨੇ ਇੱਕ ਮਤਾ ਪਾਸ ਕਰਕੇ ਸਿੱਖ ਕੌਮ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਹੈ। ਸੋ ਸੈਨੇਟ ਦਾ ਰੈਜ਼ੋਲੂਸ਼ਨ ਨੰਬਰ 8679 ਲਗਭਗ 30 ਸੈਨੇਟਰਾਂ ਵੱਲੋਂ ਪੇਸ਼ ਕੀਤਾ ਗਿਆ ਹੈ ਔਰ ਇਸ ਨੂੰ ਸਰਬਸੰਮਤੀ ਨਾਲ ਮਨਜ਼ੂਰ ਵੀ ਕੀਤਾ ਗਿਆ ਹੈ। ਸੋ ਇਸ ਰੈਜ਼ੋਲੂਸ਼ਨ ਵਿੱਚ ਕੀ ਹੈ ਸੋ ਆਪਾਂ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਾਥ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਅਮਰਪਾਲ ਸਿੰਘ ਜਿਹੜੇ CEO ਨੇ RG ਕੰਸਲਟਿੰਗ ਗਰੁੱਪ, ਜਿਹੜਾ ਸੈਕਰਾਮੈਂਟੋ ਕੈਲੀਫੋਰਨੀਆ ਦੀ ਰਾਜਧਾਨੀ ਬੇਸਡ ਹੈ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਤੋਂ ਅਸੀਂ ਮਾਫੀ ਵੀ ਚਾਹੁੰਦੇ ਹਾਂ ਕਿ ਉਹਨਾਂ ਨੇ ਜਦੋਂ ਅਸੀਂ ਯੂਬਾ ਸਿਟੀ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਤੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਲਈ ਗਏ ਤੇ ਉੱਥੇ ਉਹਨਾਂ ਨੇ ਮਾਈਕ ਸਹਾਇਤਾ ਕੀਤੀ ਸੀ। ਉਹ ਅਕਸਰ ਰੈਗੂਲਰਲੀ ਵੀ ਕਰਦੇ ਨੇ। ਔਰ ਇਸ ਸਾਰੇ ਪੀਰੀਅਡ 'ਚ ਉਹਨਾਂ ਦਾ ਫੋਨ ਨੰਬਰ ਨਾ ਹੋਣ ਕਰਕੇ ਆਲਮੋਸਟ 3-4 ਮਹੀਨੇ ਦਾ ਪੀਰੀਅਡ ਵਿੱਚ ਗੈਪ ਹੋਇਆ ਔਰ ਅਸੀਂ ਸਮਝਦੇ ਹਾਂ ਕਿ ਇਸ ਕਿਸਮ ਦੇ ਸਾਡੇ ਉਹ ਵੀਰ ਭੈਣਾਂ ਜਿਹੜੇ ਨਿਸ਼ਕਾਮ ਭਾਵਨਾ ਰੱਖਦੇ ਨੇ ਉਹਨਾਂ ਨੂੰ ਕੋਈ ਰੈਕਗਨੀਸ਼ਨ ਦੀ ਚਾਹਨਾ ਨਹੀਂ ਹੁੰਦੀ, ਪਰ ਸਾਡਾ ਇਹ ਫਰਜ਼ ਹੁੰਦਾ ਹੈ ਕਿ ਭਾਈ ਜਿੱਥੇ ਜਿਹੜਾ ਵੀ ਕਿਸੇ ਤਰੀਕੇ ਦੇ ਨਾਲ ਕੌਮ ਦੇ ਕੰਮ ਦੇ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ ਉਸ ਨੂੰ ਡਿਊ ਕ੍ਰੈਡਿਟ ਦਿੱਤਾ ਜਾਏ, ਉਸ ਨੂੰ ਰੈਕਗਨਾਈਜ਼ ਕੀਤਾ ਜਾਏ। ਸੋ ਅਸੀਂ ਵੀਰ ਅਮਰਪਾਲ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸਾਡੀ ਅਸਲ ਦੇ ਵਿੱਚ ਜੇ ਮੈਂ ਇਹ ਕਹਿਣਾ ਹੋਏ ਕਿ ਪੰਥ ਦੇ ਕੰਮਾਂ ਦੇ ਵਿੱਚ ਜਾਂ ਪੰਥ ਦੇ ਜਿਹੜੇ ਵੀ ਕੋਈ ਪ੍ਰੋਜੈਕਟ ਹੁੰਦੇ ਨੇ ਉਹਨਾਂ 'ਚ ਕੋਈ ਰੀੜ ਦੀ ਹੱਡੀ ਹੁੰਦਾ ਹੈ ਤੇ ਉਹ ਨਹੀਂ ਹੁੰਦੇ ਜਿਹੜੇ ਮੁੱਢਲੇ ਤੌਰ ਤੇ ਜਿਨ੍ਹਾਂ ਦੇ ਨਾਲ ਤੁਸੀਂ ਕੰਸਲਟ ਕਰਕੇ ਜਾਂ ਜਿਨ੍ਹਾਂ ਨਾਲ ਵਿਚਾਰ ਕਰਕੇ ਕੋਈ ਕੰਮ ਸ਼ੁਰੂ ਕਰਦੇ ਹੋ ਉਹ ਬਹੁਤੀ ਦੇਰ ਚੱਲਦਾ ਨਹੀਂ ਹੈ, ਜਾਂ ਕੋਈ ਜਿਹੜੇ ਆਪਸੀ ਮਤਭੇਦ ਹੁੰਦੇ ਨੇ ਜਾਂ ਕਿਸੇ ਦੀ ਦਿਲਚਸਪੀ ਘਟ ਜਾਂਦੀ ਹੈ। ਪਰ ਇਸ ਕਿਸਮ ਦੇ ਵੇਲੇ ਜਦੋਂ ਬਿਲਕੁਲ ਤੁਸੀਂ ਨਿਰਾਸ਼ਤਾ ਵੱਲ ਵੀ ਜਾ ਰਹੇ ਹੁੰਦੇ ਹੋ ਉਦੋਂ ਗੁਰੂ ਦੀ ਰਹਿਮਤ ਨਾਲ ਪੰਥ ਦਰਦੀ ਵੀਰ ਭੈਣਾਂ ਨਿੱਤਰ ਆਉਂਦੇ ਨੇ ਔਰ ਉਹ ਕੰਮ ਚੱਲਦਾ ਰਹਿੰਦਾ। ਔਰ ਮੈਂ ਅੱਜ ਹੀ ਕਿਸਾਨ ਮੂਵਮੈਂਟ 'ਚ ਇੱਕ ਬੜਾ ਪਪੂਲਰ ਯੂਟਿਊਬਰ ਜਿਹਨੇ 13 ਮਹੀਨੇ ਦੇ ਦਿੱਲੀ ਦੇ ਕਿਸਾਨ ਮੋਰਚਾ ਨੂੰ ਵੀ ਕਵਰ ਕੀਤਾ ਸੀ, ਉਹ ਸ਼ੰਭੂ ਔਰ ਖਨੌਰੀ ਦੇ ਮੋਰਚੇ ਦੇ ਉੱਤੇ ਲੰਗਰ ਵੱਲ ਉਹ ਧਿਆਨ ਕਰਕੇ ਜਾਂਦਾ ਹੈ ਔਰ ਸਾਰਿਆਂ ਨੂੰ ਇੰਟਰਵਿਊ ਵੀ ਕਰ ਰਿਹਾ ਤੇ ਉਹਨੇ ਕਿਹਾ ਕਿ ਵੀ ਦੁਨੀਆ ਨੂੰ ਇਹ ਗੱਲ ਸਿੱਖਣ ਦੀ ਲੋੜ ਹੈ ਸਿੱਖ ਕੌਮ ਤੋਂ। ਉਹਨੇ ਕਿਹਾ ਵੀ ਦੇਖੋ ਇੱਥੇ ਕੋਈ ਗੰਨੇ ਦਾ ਰਸ ਹੈ, ਕੋਈ ਰੋਟੀਆਂ ਬਣ ਰਹੀਆਂ ਨੇ, ਕੋਈ, ਔਰ ਉਹ ਸਾਰਿਆਂ ਨੂੰ ਪੁੱਛਦਾ ਹੈ ਕਿ ਵੀ ਇਹ ਤੁਸੀਂ ਕੀ? ਉਹਨੇ ਕਿਹਾ ਜੀ ਬਸ ਇਹ ਬਾਬੇ ਨਾਨਕ ਦਾ ਲੰਗਰ ਹੈ। ਕਿੱਥੋਂ? ਪਤਾ ਨਹੀਂ ਜੀ ਕਿੱਥੋਂ ਆ ਰਿਹਾ। ਉਹਨਾਂ ਨੇ ਕਿਹਾ ਜੀ ਅਸੀਂ ਤਾਂ 2 ਟਰਾਲੀਆਂ ਗੰਨੇ ਦੀਆਂ ਲਿਆਏ ਆ, ਅਜੇ ਇੰਨੀ ਲੰਬੀ ਲਿਸਟ ਪਈ ਹੈ ਜਿਹੜੇ ਸਾਨੂੰ ਕਹਿੰਦੇ ਨੇ ਜੀ ਸਾਨੂੰ ਸੇਵਾ ਦਾ ਮੌਕਾ ਦਿਓ। ਔਰ ਉਹ ਹਿੰਦੂ ਸੱਜਣ ਹੈ, ਉਹ ਇਹ ਕਹਿੰਦਾ ਹੈ ਕਿ ਵੀ ਮੈਂ ਜਦੋਂ ਇਹ ਦੇਖਦਾ ਹਾਂ ਕਿ ਵੀ ਇਹ ਜਿਹੜੀ ਸਿੱਖਾਂ ਦੀ ਸਪਿਰਿਟ ਹੈ ਸੇਵਾ ਦੀ, ਫਿਰ ਉਹ ਜਿੱਥੇ ਗਲਾਸ ਨੇ ਗੰਨੇ ਦੇ ਰਸ ਦੇ ਧੋਤੇ ਜਾ ਰਹੇ ਨੇ ਉੱਥੇ ਬੈਠੇ ਨੇ ਕਿੰਨੇ ਅਮੀਰ ਸਿੱਖ। ਉਹਨੇ ਕਿਹਾ ਮੈਂ ਦਿੱਲੀ ਵੇਲੇ ਵੀ ਦੇਖਿਆ ਵੀ 3-3 ਜਨਰੇਸ਼ਨਾਂ ਇਕੱਠੀਆਂ, ਦਾਦਾ ਵੀ, ਪੁੱਤਰ ਵੀ, ਪੋਤਾ ਵੀ, ਕਿਵੇਂ ਉਹ ਸੇਵਾ 'ਚ ਲੱਗੇ ਹੁੰਦੇ ਨੇ। ਉਹ ਜੋੜੇ ਸਾਫ਼ ਕਰ ਰਹੇ ਹੁੰਦੇ ਨੇ ਜਿਹੜੇ ਵੱਡੀਆਂ ਕਾਰਾਂ 'ਚ ਆਉਂਦੇ ਨੇ ਕਰੋੜਾਂ ਰੁਪਏ ਦੀ। ਔਰ ਉਹ ਕਹਿੰਦੇ ਵੀ ਇਹ ਜਜ਼ਬਾ ਜਿਹੜਾ ਹੈ ਇਹ ਐਸਾ ਗੁਰੂ ਸਾਹਿਬਾਨ ਦਾ ਸਿੱਖਾਂ ਦੇ ਅੰਦਰ ਹੈ ਜਿਹਦਾ ਕੋਈ ਮੈਚ ਨਹੀਂ ਹੈ ਦੁਨੀਆ। ਔਰ ਮੈਂ ਬਹੁਤ ਵਾਰ ਅਸੀਂ ਜਦੋਂ ਆਪਣੀ ਕੌਮ ਦੀਆਂ ਕਮਜ਼ੋਰ ਗੱਲਾਂ ਵੱਲ ਦੇਖਦੇ ਹਾਂ, ਕ੍ਰਿਟਿਸਿਜ਼ਮ ਵੀ ਹੁੰਦਾ ਹੈ ਆਪਣਿਆਂ 'ਚ ਹੀ ਕਈ ਵਾਰ ਜ਼ਿਆਦਾ ਹੁੰਦਾ, ਪਰ ਮੈਨੂੰ ਇਹ ਬਹੁਤ ਵਾਰ ਲੱਗਦਾ ਹੁੰਦਾ ਵੀ ਜਿਹੜੀਆਂ ਖੂਬਸੂਰਤੀਆਂ ਨੇ ਔਰ ਇਹੀ ਪਾਰਟ ਮੈਂ ਇਹ ਦੇਖਦਾ ਕਿ ਵੀ ਜਦੋਂ ਤੁਸੀਂ ਕਿਸੇ ਵੀ ਪਿੰਡ ਦੇ ਵਿੱਚ ਨਿੱਤਰਦੇ ਹੋ, ਜਦੋਂ ਤੁਸੀਂ ਕੁਛ ਨਿਰਾਸ਼ਤਾ ਦੇ ਪਲਾਂ ਵੱਲ ਵੱਧ ਰਹੇ ਹੁੰਦੇ ਹੋ, ਅਚਾਨਕ ਕੋਈ ਨਾ ਕੋਈ ਗੁਰੂ ਦਾ ਪਿਆਰਾ ਜਿਹੜਾ ਉਹ ਆ ਕੇ ਉਸ ਤੁਹਾਨੂੰ ਚੀਅਰਫੁਲ ਕਰ ਦਿੰਦਾ। ਔਰ ਇਹ ਸਾਂਝੇ ਤੌਰ ਦੇ ਉੱਤੇ ਜਿਹੜੀਆਂ ਸਾਡੀਆਂ ਇਹ ਠੀਕ ਹੈ ਕਿ ਕਲੈਕਟਿਵ ਖਾਸ ਤੌਰ ਤੇ ਪੋਲੀਟੀਕਲ ਅਰੀਨਾ ਦੇ ਵਿੱਚ ਅਸੀਂ ਮਾਰ ਖਾਧੀ ਹੈ, ਅੱਜ ਵੀ ਮਾਰ ਖਾ ਰਹੇ ਹਾਂ, ਕਿ ਇਹਦੇ ਬਾਵਜੂਦ
ਇੰਨਾ ਹੀ ਸਫਲ ਕਿਸਾਨ ਮੂਵਮੈਂਟ ਜਿਹੜੀ 13 ਮਹੀਨੇ ਬਾਅਦ ਜਿਹਨੇ ਹਕੂਮਤ ਦੇ ਗੋਡੇ ਲਵਾਏ, ਪਰ ਜਦੋਂ ਉਹਨੂੰ ਰੀਪ ਕਰਨ ਦਾ ਟਾਈਮ ਆਇਆ, ਹਾਰਵੈਸਟਿੰਗ ਆਈ ਕਿ ਉਹਦਾ ਪੋਲੀਟੀਕਲੀ ਅਸੀਂ ਕੀ ਕੱਢਣਾ, ਤੇ ਉਹ ਬਾਜ਼ੀ ਲੈ ਗਏ ਭਾਨੇ ਸ਼ਾਹ ਹੋ ਰਹੀ, ਅਸੀਂ ਤੁਹਾਨੂੰ ਬਣਾਉਣ ਦੇ ਯਾਰ ਹੀ ਰਹੇ। ਹੁਣ ਅੱਜ ਦੇ ਕੰਟੈਕਸਟ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 2 ਸਾਲ ਤੋਂ ਜਿਹੜੇ ਸੁੱਤੇ ਪਏ ਸੀ ਸਾਰੇ ਸੰਯੁਕਤ ਕਿਸਾਨ ਮੋਰਚੇ ਦੇ ਨਾਂ ਥੱਲੇ, ਕਿਹਨੇ ਕੀ ਗੇਮ ਖੇਡੀ, ਕੌਣ ਕੀ ਕਰ ਰਿਹਾ ਸੀ, ਇਹ ਕ੍ਰੈਡਿਟ ਇਹਨਾਂ ਦੋਨਾਂ ਹੀ ਡੱਲੇਵਾਲ ਔਰ ਪੰਧੇਰ ਨੂੰ ਜਾਂਦਾ ਹੈ ਕਿ ਉਹਨਾਂ ਨੇ ਆਵਾਜ਼ ਮਾਰੀ ਔਰ ਕਿਵੇਂ ਹਜ਼ਾਰਾਂ ਨੌਜਵਾਨ ਜਿਹੜੇ ਨੇ ਉਹ ਉਸ ਫੀਲਡ ਦੇ ਵਿੱਚ ਉਤਰ ਆਏ। ਹਾਲਾਂ ਦੂਸਰੇ ਪਾਸੇ ਪੁਲਿਸ ਔਰ ਸਿਕਿਉਰਿਟੀ ਦਸਤਿਆਂ ਦੀ ਗਿਣਤੀ 25 ਤੋਂ 30 ਹਜ਼ਾਰ ਸੀ, ਇਧਰ 12 ਤੋਂ 15 ਹਜ਼ਾਰ ਸੀ, ਪਰ ਦੂਜੇ ਪਾਸੇ ਤੁਸੀਂ ਦੇਖੋ ਜਿਹੜੇ ਪੂਰੀ ਤਰ੍ਹਾਂ ਲੈਸ ਨੇ ਉਹਨਾਂ ਨਾਲ ਟੱਕਰ ਲੈਣ ਦਾ ਜਜ਼ਬਾ, ਔਰ ਜਿਹਨੂੰ ਵੀ ਪੁੱਛੋ ਕਿਸੇ ਦੇ ਦਸਤਾਰ ਹੈ ਸਿਰ ਤੇ ਨਹੀਂ ਹੈ, ਪਰਨਾ ਬੰਨਿਆ, ਉਹਨੇ ਵੀ ਝੰਡਾ ਚੁੱਕਿਆ, ਉਹਨੇ ਕਿਹਾ ਕੋਈ ਨਹੀਂ ਬਾਈ ਜੀ ਪਰਵਾਹ ਹੀ ਨਹੀਂ ਹੈ, ਅਸੀਂ ਟਕਰਾ ਜਾਾਂਗੇ, ਅਸੀਂ ਬਿਲਕੁਲ। ਹੁਣ ਇਹ ਜਿਹੜੀ ਸੇਵਾ ਦਾ ਵੀ ਕੋਈ ਅੰਤ ਨਹੀਂ ਹੈ, ਕੁਰਬਾਨੀ ਦਾ ਵੀ ਕੋਈ ਅੰਤ ਨਹੀਂ ਹੈ, ਪਰ ਅਸੀਂ ਜਿੱਥੇ ਜਾ ਕੇ ਮਾਰ ਖਾਂਦੇ ਹਾਂ ਉਹ ਅਲਟੀਮੇਟਲੀ ਸਾਡਾ ਪੋਲੀਟੀਕਲ ਅਰੀਨਾ ਹੈ, ਕ੍ਰੈਡੀਬਲ ਲੀਡਰਸ਼ਿਪ ਦੀ ਘਾਟ ਹੈ, ਜਾਂ ਜਜ਼ਬਿਆਂ ਦਾ ਪ੍ਰਗਟਾਅ ਹੁੰਦਾ ਹੈ, ਪਰ ਉਹਨਾਂ ਜਜ਼ਬਿਆਂ ਨੂੰ ਕਿਸੇ ਪੋਲੀਟੀਕਲ ਈਡੀਅਮ ਦੇ ਵਿੱਚ ਜਦੋਂ ਬਦਲਣ ਦਾ ਵਕਤ ਆਉਂਦਾ ਹੈ ਤੇ ਉਦੋਂ ਕੋਈ ਹੋਰ ਦਾ ਹੋਰ ਹੀ ਉਹਨੂੰ ਬਣਾ ਦਿੰਦਾ ਹੈ, ਜਿਵੇਂ ਕਾਮਰੇਡਾਂ ਨੇ ਹਾਈਜੈਕ ਕੀਤਾ। ਪਰ ਹੁਣ ਦੇ ਕੰਟੈਕਸਟ ਵੀ ਅਸੀਂ ਗੱਲ ਵੀ ਕਰਾਂਗੇ ਕਿ ਭਾਈ ਅਲਟੀਮੇਟਲੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਇਹ ਸਮਝਦੇ ਸੀ ਕਿ ਭਾਈ ਇਹ ਐਵੇਂ ਨਿੱਕੀਆਂ ਜਿਹੀਆਂ ਧਿਰਾਂ ਨੇ, ਇਹਨਾਂ ਨੂੰ ਅਸੀਂ ਦਬਾ ਲਾਂਗੇ, ਲੇਕਿਨ ਇਹ ਅਗੇਨ ਇੱਕਦਮ ਇਹ ਆਵਾਜ਼ ਉੱਠੀ ਆ। ਔਰ ਇਸ ਵੇਲੇ ਕਿਉਂਕਿ ਦੁਨੀਆ ਦੇ 8-9 ਮੁਲਕਾਂ ਦੇ ਵਿੱਚ ਸਾਈਮਲਟੇਨੀਅਸਲੀ ਕਿਸਾਨ ਲਹਿਰ ਚੱਲ ਰਹੀ ਹੈ, ਜਿਵੇਂ ਹੀ ਪੋਲੈਂਡ ਹੋਏ, ਪੈਰਿਸ ਹੋਏ, ਜਰਮਨ ਹੋਏ, ਗਰੀਸ ਹੋਏ, ਕਿਸਾਨ ਉਤਰੇ ਹੋਏ ਨੇ ਲੈ ਕੇ ਆਪਣੇ ਟਰੈਕਟਰ ਸੜਕਾਂ ਦੇ, ਸੜਕ ਪੁੱਟ ਕੇ ਵਿੱਚ ਹੀ ਫਸਲ ਬੀਜਣ ਤੱਕ ਗਏ ਨੇ। ਔਰ ਇਸ ਲਈ ਪੰਜਾਬ ਦੀ ਕਿਸਾਨ ਮੂਵਮੈਂਟ ਵੀ ਜਿਹੜੀ ਹੈ ਉਹ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਡਿਸਕਸ ਹੋ ਰਹੀ ਹੈ। ਔਰ ਅਸੀਂ ਸਮਝਦੇ ਹਾਂ ਕਿ ਵੀ TV 84 ਇੱਕ ਸੀਮਤ ਸਾਧਨਾਂ ਦੇ ਹੁੰਦਿਆਂ ਵੀ ਸਾਡੇ ਇਸ ਪਲੇਟਫਾਰਮ ਤੋਂ ਅਸੀਂ ਵੌਇਸਲੈਸ ਨੇ ਜਿਹੜੀ ਹੈ ਵੌਇਸ ਆਫ ਦਾ ਵੌਇਸਲੈਸ, ਜਿਹੜੇ ਬੇਆਵਾਜ਼ਿਆਂ ਦੀ ਆਵਾਜ਼। ਜਿਵੇਂ ਅਸੀਂ ਜਦੋਂ ਦਸੰਬਰ 2012 'ਚ ਸ਼ੁਰੂਆਤ ਕੀਤੀ ਉਦੋਂ ਅਸੀਂ ਕਿਹਾ ਸੀ ਕਿ ਵੀ ਸਾਡਾ ਇਨਸਿਗਨੀਆ ਇਹੀ ਹੈ ਕਿ ਦੁਨੀਆ 'ਚ ਕਿੱਥੇ ਦੋ ਮੁਲਕਾਂ ਦੀ ਸੰਧੀ ਹੁੰਦੀ ਹੈ, ਕੋਈ ਸੰਧੀ ਟੁੱਟਦੀ ਹੈ, ਦੋ ਬੰਦੇ ਮਿਲਦੇ ਨੇ, ਦੋ ਵਿਛੜਦੇ ਨੇ, ਇਹ ਸਾਰੇ ਸਿੱਖ ਕੌਮ ਨੂੰ, ਸਿੱਖ ਕੇਸ ਨੂੰ ਕਿਵੇਂ ਪ੍ਰਭਾਵਿਤ ਕਰਦੇ ਨੇ, ਇਹ ਸਾਡਾ ਮਿਸ਼ਨ ਹੈ ਔਰ ਇਹੀ ਸਾਡਾ ਇਨਸਿਗਨੀਆ ਹੈ। ਸੋ ਅਸੀਂ ਕਿੰਨਾ ਕੁ ਬਾਖੂਬੀ ਇਹਨਾਂ 12 ਸਾਲਾਂ ਦੇ ਵਿੱਚ ਇਸ ਰੋਲ ਨੂੰ ਨਿਭਾ ਸਕੇ ਹੈ ਇਹ ਤਾਂ ਪਤਾ ਨਹੀਂ, ਪਰ ਅਸੀਂ ਘੱਟੋ ਘੱਟ ਵਿਦ ਆਲ ਦਾ ਸਿੰਸੈਰਿਟੀ, ਪੂਰੀ ਇਮਾਨਦਾਰੀ ਦੇ ਨਾਲ ਇਹ ਕੋਸ਼ਿਸ਼ ਕੀਤੀ ਹੈ ਕਿ ਕਿਸੇ ਦਾ ਨਿੱਜ ਦਾ ਜਿਹੜਾ ਉਹ ਪ੍ਰਮੋਸ਼ਨ ਦਾ ਜਾਂ ਕਿਸੇ ਨੂੰ ਨਿੱਜ ਨੂੰ ਸਰਾਹਣਾ ਸਾਡਾ ਮਕਸਦ ਨਹੀਂ ਹੁੰਦਾ, ਲੇਕਿਨ ਜਿਹੜਾ ਜਿੱਥੇ ਜੋ ਸੇਵਾ ਕਰਦਾ ਹੈ ਉਸ ਨੂੰ ਡਿਊ ਰਿਗਾਰਡ ਦੇਣਾ ਇਹ ਸਾਡਾ ਫਰਜ਼ ਹੈ। ਔਰ ਅਸੀਂ ਵੀਰ ਅਮਰਪਾਲ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਦੀ ਆਰਜੀ ਕੰਸਲਟਿੰਗ ਗਰੁੱਪ ਦੇ ਲਈ ਵੀ ਅਸੀਂ ਦੁਆ ਕਰਦੇ ਹਾਂ ਕਿ ਉਹ ਸਫਲਤਾ ਸਹਿਤ ਜਿਹੜੇ ਨੇ ਅੱਗੇ ਵਧਣ ਔਰ ਇਵੇਂ ਹੀ TV 84 ਨੂੰ ਯਾਦ ਕਰਦੇ ਰਹਿਣ। ਬਿਲਕੁਲ 21 ਫਰਵਰੀ 2 ਦਿਨ ਪਹਿਲਾਂ ਅਸੀਂ ਜ਼ਿਕਰ ਕੀਤਾ, 21 ਫਰਵਰੀ ਸਾਕਾ ਨਨਕਾਣਾ ਸਾਹਿਬ ਦਾ ਦਿਨ, 21 ਫਰਵਰੀ ਜੈਤੋ ਦਾ ਮੋਰਚਾ ਜਦੋਂ ਮਸ਼ੀਨ ਗਨਾਂ ਦੇ ਸਾਹਮਣੇ ਸੈਂਕੜਿਆਂ ਸਿੰਘ ਸ਼ਹੀਦੀ ਪਾ ਗਏ, ਬੀਬੀ ਬਲਬੀਰ ਕੌਰ ਉਹਨਾਂ ਦੇ 2 ਮਹੀਨੇ ਦੇ ਬੱਚੇ ਦਾ ਜ਼ਿਕਰ ਕੀਤਾ। ਔਰ ਇੱਧਰ ਵੀ ਭਾਰਤ ਦੇ ਨਵੇਂ ਹਾਕਮਾਂ ਦੇ ਹੱਥੋਂ 21 ਫਰਵਰੀ ਵਾਲੇ ਦਿਨ ਹੀ ਕਿਵੇਂ ਉਹਨਾਂ ਦੀਆਂ ਡਾਇਰੈਕਟ ਐਮੂਨੀਸ਼ਨ, ਬੁਲਟ ਗਨਸ, ਪੈਲਟ ਗਨਸ ਔਰ ਡਰੋਨਸ ਰਾਹੀਂ ਟੀਅਰ ਗੈਸ, ਸੈਂਕੜਿਆਂ ਜ਼ਖਮੀ, ਔਰ ਕਿਵੇਂ ਸ਼ੁਭਕਰਨ ਸਿੰਘ ਉਸ ਦੀ ਸ਼ਹਾਦਤ, 3-4 ਦੀਆਂ ਅੱਖਾਂ ਦੀ ਰੋਸ਼ਨੀ ਚਲੇ ਜਾਣਾ, ਔਰ ਕਿਸ ਲੈਵਲ ਦਾ ਉਹ ਸਾਰਾ ਪਾਰਟ, ਉਹ ਮੰਜ਼ਰ ਜਿਨ੍ਹਾਂ ਨੇ ਦੇਖਿਆ। ਔਰ ਅੱਜ ਹੀ ਸੈਕਰਾਮੈਂਟੋ ਤੋਂ ਇੱਕ ਹੋਰ ਵੀਰ ਜਿਹੜੇ ਸਾਡੇ ਨਾਲ ਰੈਗੂਲਰਲੀ ਜੁੜਦੇ ਨੇ, ਸਾਨੂੰ ਐਡਵਾਈਸ ਵੀ ਕਰਦੇ ਨੇ ਮੌਕੇ 'ਤੇ, ਉਹ ਕਹਿਣ ਲੱਗੇ ਜੀ ਮੈਂ ਤਾਂ ਈਵਨ ਤੁਹਾਡਾ ਪ੍ਰੋਗਰਾਮ ਵੀ ਅੱਧਾ ਕੀ ਸੁਣ ਕੇ ਮੈਂ ਇੰਨਾ ਕੁ ਵੈਰਾਗਿਆ ਗਿਆ ਕਿ ਮੈਂ ਅੱਗੇ ਨਹੀਂ ਚੱਲ ਸਕਿਆ ਕਿ ਭਾਈ ਸਾਡੇ ਨਾਲ ਕੀ ਹੋ ਰਿਹਾ। ਇਸੇ ਤਰ੍ਹਾਂ ਭੈਣ ਜੀ ਮਨਮੰਥਨ ਕੌਰ, ਉਹਨਾਂ ਦੀ 2 ਦਿਨ ਪਹਿਲਾਂ ਕਾਲ ਸੀ, ਉਹ ਕਹਿੰਦੇ ਵੀ ਇਹ ਕਦੋਂ ਤੱਕ ਸਾਡੇ ਨਾਲ ਹੁੰਦਾ ਰਹੇਗਾ। ਉਹਨਾਂ ਕਿਹਾ ਕਿ ਭਾਈ ਅਸੀਂ ਸਿਰਫ ਉਹ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਹੈ। ਮੈਂ ਕਿਹਾ ਜੀ ਹਾਂ,
ਜੇ 3 ਸਦੀਆਂ ਦਾ ਦੇਖੀਏ ਤਾਂ 50 ਕੁ ਸਾਲ ਦਾ ਉਹ ਪੀਰੀਅਡ ਹੈ ਜਿਹਦੇ 'ਚ ਕਿ ਅਸੀਂ ਐਟਲੀ ਹਾਲਾਂ ਉਦੋਂ ਵੀ ਮੁਹਿੰਮਾਂ ਜਾਰੀ ਰਹੀਆਂ ਵੈਸੇ ਤਾਂ ਅਨੰਦਪੁਰ ਦੇ ਜੰਮਿਆਂ ਨੂੰ ਨੇ ਤਾਂ ਮੁਹਿੰਮਾਂ ਵਾਲੀ ਗੱਲ ਹੈ ਲੇਕਿਨ ਉਹਦੇ 'ਚ ਅਸੀਂ ਆਪਣੇ ਸਪੇਸ ਦੇ ਵਿੱਚ ਬੈਠੇ ਸੀ ਔਰ ਮੈਂ ਕਿਹਾ ਜੀ ਇਹ ਸ਼ਾਇਦ ਗੁਰੂ ਨੇ ਸਾਨੂੰ ਇਹ ਜਦੋਂ ਅਕਾਲ ਪੁਰਖ ਕੀ ਫੌਜ ਕਿਹਾ ਹੈ ਤੇ ਅਕਾਲ ਪੁਰਖ ਦੀ ਇਸ ਦੁਨੀਆ ਦੇ ਅੰਦਰ ਨਿਆਂ ਅਦਲ ਇਨਸਾਫ ਦੀ ਲੜਾਈ ਬਰਾਬਰ ਰਹੀ ਹੈ ਰਹਿਣੀ ਹੈ ਅਸੀਂ ਹਮੇਸ਼ਾ ਹੀ ਜਿਹੜਾ ਉਹ ਕਾਠੀ ਤੇ ਘੋੜੇ ਦੀ ਹੋਣਾ ਔਰ ਸਾਡੇ ਪੈਰ ਰਕਾਬ 'ਚ ਹੋਣੇ ਨੇ ਬੁਲੰਦ ਹੌਸਲਿਆਂ ਦੇ ਨਾਲ ਅਸੀਂ ਜਿਹੜਾ ਉਹ ਜ਼ੁਲਮਾਂ ਨੂੰ ਚੈਲੰਜ ਕਰਨਾ ਸੋ ਇੱਕ ਪਾਸੇ 21 ਫਰਵਰੀ ਨੂੰ ਵੀ ਅਸੀਂ ਉਹੀ ਮੰਜ਼ਰ ਦੇਖ ਰਹੇ ਸੀ ਨਵੇਂ ਹਾਕਮਾਂ ਦੇ ਹੱਥੋਂ ਉਦੋਂ ਤਾਂ ਮਹੰਤ ਨਰੈਣੂ ਸੀ ਸਾਕਾ ਨਨਕਾਣਾ ਵੇੜੇ ਜਾਂ ਜੈਤੋ ਦੇ ਵਿੱਚ ਉਹਨਾਂ ਦੇ ਹੀ ਅੰਗਰੇਜ਼ਾਂ ਦੇ ਕੁੱਤੇ ਸੀ ਔਰ ਉਹਨਾਂ ਦੇ ਰੈਜ਼ੀਡੈਂਟ ਬੈਠੇ ਸੀ ਲੇਕਿਨ ਇਹ ਵੀ ਇੱਕ ਪੋਜ਼ਿਟਿਵਿਟੀ ਹੈ ਕਿ ਠੀਕ ਜਿਸ ਦਿਨ ਉੱਥੇ ਕਿਸਾਨਾਂ ਦੇ ਉੱਤੇ ਸਿੱਖ ਕਿਸਾਨੀ ਦੇ ਉੱਤੇ ਲਾਈਵ ਐਮਨੀਸ਼ਨ ਪੈਲਟ ਗਨਸ ਰਬਰ ਬੁਲੇਟਸ ਟੀਅਰ ਗੈਸ ਸ਼ੈਲਸ ਔਰ ਲਾਠੀ ਚਾਰਜ ਔਰ ਗੁੰਡਿਆਂ ਵੱਲੋਂ ਚੁੱਕ ਕੇ ਲੈ ਜਾਣਾ ਜਿਹੜੇ ਚੋਂ ਅਜੇ ਵੀ ਕਈ ਨੌਜਵਾਨ ਲਾਪਤਾ ਨੇ ਇਹ ਵਰਤਾਰਾ ਵਾਪਰ ਰਿਹਾ ਸੀ ਉਦੋਂ ਐਨ ਅਮਰੀਕਾ ਦੇ ਦੂਸਰੇ ਕੰਢੇ ਦੇ ਉੱਤੇ ਵਾਸ਼ਿੰਗਟਨ ਸਟੇਟ ਕਿਉਂਕਿ ਬਹੁਤ ਸਾਰੇ ਸਾਡੇ ਪ੍ਰੋਗਰਾਮ ਨਾਲ ਬਾਹਰਲੇ ਮੁਲਕਾਂ ਸਟੇਟਾਂ ਤੋਂ ਵੀ ਜੁੜਦੇ ਨੇ ਜਦੋਂ ਅਸੀਂ ਵਾਸ਼ਿੰਗਟਨ ਕਹਿੰਦੇ ਆ ਤਾਂ ਇੱਕ ਵਾਸ਼ਿੰਗਟਨ ਡੀਸੀ ਹੈ ਜਿਹਨੂੰ ਡਿਸਟ੍ਰਿਕਟ ਆਫ ਕੋਲੰਬੀਆ ਕਹਿੰਦੇ ਨੇ ਜਿਹੜੇ ਅਮਰੀਕਾ ਦੀ ਰਾਜਧਾਨੀ ਹੈ ਔਰ ਇੱਕ ਵਾਸ਼ਿੰਗਟਨ ਸਟੇਟ ਹੈ ਜਿਹੜੀ ਬੜੀ ਲਿਬਰਲ ਸਟੇਟ ਹੈ ਔਰ ਵਾਸ਼ਿੰਗਟਨ ਸਟੇਟ ਦਾ ਬਾਰਡਰ ਕੈਨੇਡਾ ਦੇ ਨਾਲ ਪੱਛਮੀ ਕੈਨੇਡਾ ਨਾਲ ਜਿਹੜਾ ਉਹ ਸਰੀ ਐਬਸਫੋਰਡ ਔਰ ਇਹ ਸਾਰੇ ਪਾਸਿਓਂ ਮਿਲਦਾ ਇਹ ਵਾਸ਼ਿੰਗਟਨ ਸਟੇਟ ਹੈ ਜਿਹਦੇ ਜਦੋਂ ਸਿੱਖ ਸਭ ਤੋਂ ਪਹਿਲਾਂ ਕੈਲੀਫੋਰਨੀਆ ਜਿਹੜੇ ਕੈਨੇਡਾ ਦੇ ਵਿੱਚ ਆਏ ਮੌਂਟਰੀਆਲ 'ਚ ਆਏ ਮੌਂਟਰੀਆਲ ਤੋਂ ਫਿਰ ਜਿਹੜਾ ਵੈਨਕੂਵਰ ਵੱਲ ਆਏ ਔਰ ਫਿਰ ਉਹਨਾਂ ਨੇ ਉੱਥੋਂ ਹੀ ਬਾਰਡਰ ਦੇ ਨਾਲ ਲੱਗਦਾ ਵਾਸ਼ਿੰਗਟਨ ਸਟੇਟ ਦਾ ਬੈਲਿੰਗਮ ਸਿਟੀ ਉਸ ਦੇ ਵਿੱਚ ਮਜ਼ਦੂਰੀ ਉਦੋਂ ਲੰਬਰ ਇੰਡਸਟਰੀ ਸੀ ਉਹਦੇ 'ਚ ਉਹਨਾਂ ਨੇ ਜਿਹੜਾ ਉਹ ਐਂਟਰ ਕੀਤਾ ਔਰ ਫਿਰ 4 ਸਤੰਬਰ 1907 ਈਵਨ ਵਾਸ਼ਿੰਗਟਨ ਸਟੇਟ ਨੂੰ ਵੀ ਇਸ ਦੇ ਵਿੱਚ ਵੀ ਇਹਨੂੰ ਕਾਲੇ ਦਿਨ ਵਜੋਂ ਕਿਹਾ ਜਾਂਦਾ ਹੈ ਇਹ ਅਸੀਂ 4 ਸਤੰਬਰ 1907 ਦੀ ਗੱਲ ਕਰਦੇ ਹਾਂ ਕਿਉਂਕਿ ਸਿੱਖ ਮਜ਼ਦੂਰ ਇੰਨੇ ਇੱਕ ਮਿਹਨਤ ਪੂਰੇ ਸਿੱਖੀ ਸਰੂਪ 'ਚ ਸੀ ਜਿੰਨਾ ਕੰਮ ਉਹਨਾਂ ਦਾ 2.5 ਮਜ਼ਦੂਰ 8 ਘੰਟੇ 'ਚ ਕਰਦਾ ਸੀ ਉਹਨਾਂ ਇਕੱਲਾ ਸਿੱਖ ਕਰ ਦਿੰਦਾ ਸੀ ਔਰ ਉਸ ਦੇ ਲਈ ਜਿਹੜੇ ਨੇ ਫਿਰ ਲੋਕਲ ਜਿਹੜੇ ਗੋਰੇ ਸੀ ਵਰਕਰ ਉਹ ਜੈਲਸ ਵੀ ਹੁੰਦੇ ਸੀ ਸਿੱਖਾਂ ਦੇ ਨਾਲ ਈਰਖਾ ਵੀ ਕਰਦੇ ਸੀ ਸਿੱਖ ਮਿਹਨਤ ਕਰਦੇ ਸੀ ਆਪਣੀ ਕਿਰਤ ਫਿਰ ਕਿਵੇਂ ਇਸ ਬੈਲਿੰਗਮ ਸ਼ਹਿਰ ਦੇ ਵਿੱਚ 1907 ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਵਿਉਂਤਬੱਧ ਤਰੀਕੇ ਦੇ ਨਾਲ ਰਾਈਟਿੰਗ ਕੀਤੀ ਗਈ ਔਰ ਉਹਨਾਂ ਨੂੰ ਸ਼ਹਿਰ ਛੱਡਣ ਤੇ ਮਜਬੂਰ ਕੀਤਾ ਗਿਆ ਬਹੁਤ ਸਾਰੇ ਟ੍ਰੇਨ ਲੈ ਕੇ ਫਿਰ ਇੱਧਰ ਕੈਲੀਫੋਰਨੀਆ ਵੱਲ ਆਏ ਜਾਂ ਦੂਜਾ ਉਹਨੂੰ ਬੈਲਿੰਗਮ ਸ਼ਹਿਰ ਅੱਜ ਵੀ ਉਹਨਾਂ ਨੇ ਇੱਕ ਛੋਟਾ ਮਿਊਜ਼ੀਅਮ ਟਾਈਪ ਵੀ ਬਣਾਇਆ ਹੋਇਆ ਉਹਦੇ ਲਈ ਉਹਨਾਂ ਦੀ ਕੌਂਸਲ ਨੇ ਵੀ ਮੁਆਫੀ ਮੰਗੀ ਔਰ ਦੂਸਰਾ ਉਹ ਵੀ ਇੱਕ ਇਤਿਹਾਸ ਦਾ ਕਾਲਾ ਚੈਪਟਰ ਹੈ ਪਰ ਜਿਵੇਂ ਉਹ ਸਤਪਾਲ ਮਲਕ ਕਹਿੰਦਾ ਹੁੰਦਾ ਹੈ ਵੀ ਇਹ ਸਿੱਖਾਂ ਦੀ ਨੂੰ ਅੰਡਰ ਐਸਟੀਮੇਟ ਨਾ ਕਰੋ ਇਹਨਾਂ ਨੂੰ ਜੇ ਤੁਸੀਂ ਇੱਕ ਵਾਰੀ ਤੁਹਾਨੂੰ ਲੱਗੇ ਵੀ ਤੁਸੀਂ ਇਹਨਾਂ ਨੂੰ ਬੀਟ ਬੈਕ ਕੀਤਾ ਇਹ ਮੰਨਣ ਵਾਲੇ ਨਹੀਂ ਹੈ ਫਿਰ ਆਣਗੇ ਫਿਰ ਖਲੋਣਗੇ ਫਿਰ ਲੜਨਗੇ ਉਦੋਂ ਤੱਕ ਲੜਦੇ ਰਹਿਣਗੇ ਜਦੋਂ ਤੱਕ ਉਹ ਜਿੱਤਣ ਨਾ ਔਰ ਅੱਜ ਉਹੀ ਬੈਲਿੰਗਮ ਸ਼ਹਿਰ ਨੇ ਵੀ ਮਾਫੀ ਮੰਗੀ ਔਰ ਉਹ ਵਾਸ਼ਿੰਗਟਨ ਸਟੇਟ ਦੀ ਸੈਨੇਟ ਦੇ ਵਿੱਚ ਜਿਹੜੀ ਪੂਰੀ ਸਟੇਟ ਦੀ ਬਾਡੀ ਹੈ 25 ਸੈਨੇਟਰਾਂ ਨੇ 21 ਫਰਵਰੀ ਵਾਲੇ ਦਿਨ ਇੱਕ ਰੈਜ਼ੋਲੂਸ਼ਨ ਲਿਆਂਦਾ ਹਾਲਾਂ ਉਹਨਾਂ ਸੈਨੇਟਰਾਂ 'ਚ ਇੱਕ ਸਿੱਖ ਬੀਬੀ ਢਿੰਗਰਾ ਜਿਹਦਾ ਇਹ ਐਫਰਟ ਹੈ ਉਹ ਜਦੋਂ ਪੈਰੇਡ ਵੀ ਹੁੰਦੀ ਹੈ ਸੀਐਟਲ ਦੀ ਉਸ ਦੇ ਵਿੱਚ ਉਹ ਸਟੇਜ ਤੋਂ ਐਡਰੈਸ ਕਰਦੀ ਹੈ ਵਿਦ ਪੈਸ਼ਨ ਉਹਦਾ ਲੇਕਿਨ ਇਹ 25 ਸੈਨੇਟਰਸ ਨੇ ਰੈਜ਼ੋਲੂਸ਼ਨ ਨੰਬਰ 8679 ਲਿਆਂਦਾ ਜਿਸ ਨੂੰ ਡਿਸਕਸ ਕੀਤਾ ਗਿਆ ਯੂਨੈਨਿਮਸਲੀ ਜਿਹੜੀ ਉਸ ਸੈਕਟਰੀ ਆਫ ਉਸ ਸਟੇਟ ਹੈ ਬੀਬੀ ਸਾਰਾ ਬੈਨਿਸਟਰ ਉਹਦੇ ਦਸਤਖਤਾਂ ਥੱਲੇ ਰਿਲੀਜ਼ ਕੀਤਾ ਗਿਆ ਔਰ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਜਿਹੜੀ ਸਿੱਖ ਕੌਮ ਦੀ ਸਾਡੀ ਸਟੇਟ ਨੂੰ ਵਾਸ਼ਿੰਗਟਨ ਸਟੇਟ ਨੂੰ ਔਰ ਕੁੱਲ ਮਿਲਾ ਕੇ ਮੁਲਕ ਨੂੰ ਦੇਣ ਹੈ ਉਹਨੂੰ ਅਸੀਂ ਰੈਕਗਨਾਈਜ਼ ਕਰਦੇ ਹਾਂ ਕਿਉਂਕਿ ਬੜੇ ਖੂਬਸੂਰਤ ਲਫ਼ਜ਼ਾਂ ਦੇ ਵਿੱਚ ਇਹਨੂੰ ਡਰਾਫਟ ਕੀਤਾ ਹੋਇਆ ਔਰ ਮੈਂ ਸਮਝਦਾ ਵੀ ਜਿੱਥੇ ਸੈਡ ਨਿਊਜ਼ ਹੁੰਦੀਆਂ ਨੇ ਉੱਥੇ ਸਾਡੇ ਲਈ ਇਹ ਵੀ ਮਾਣਮੱਤੀਆਂ ਖਬਰਾਂ ਨੇ ਕਿ ਜਿੱਥੇ ਜਿਹੜੀ ਸਾਡੀ ਧਰਤੀ ਹੈ ਉਹਦੇ ਹਾਕਮਾਂ ਨੇ ਤਾਂ ਸਾਨੂੰ ਦੁਸ਼ਮਣ ਐਲਾਨਿਆ ਹੋਇਆ ਪਹਿਲਾਂ ਕ੍ਰਿਮੀਨਲ ਟ੍ਰਾਈਬ ਐਲਾਨਿਆ ਸੀ ਹੁਣ ਉਹ ਦੁਸ਼ਮਣਾਂ ਵਾਂਗ ਜਿਵੇਂ ਉਹਨਾਂ ਨੇ ਸ਼ੰਭੂ ਔਰ
ਖਨੌਰੀ ਦੇ ਉੱਤੇ ਸੜਕਾਂ ਪੱਟ ਕੇ ਔਰ ਵੱਡੀਆਂ ਵੱਡੀਆਂ ਕੰਧਾਂ ਤੇ ਕਿੱਲ ਤੇ ਦੂਜੇ ਤੀਜੇ ਲਾ ਕੇ ਪੂਰਾ ਦੁਸ਼ਮਣ ਦੇਸ਼ ਬਣਾਇਆ ਹੋਇਆ। ਉੱਥੇ ਹਜ਼ਾਰਾਂ ਮੀਲ ਦੂਰ ਜਿੱਥੇ 100 ਸਾਲ ਪਹਿਲਾਂ ਸ਼ਹਿਰ ਛੱਡਣ ਤੇ ਮਜਬੂਰ ਕਰ ਦਿੱਤਾ ਸੀ, ਉਹ ਜਿਹੜੇ ਨੇ ਅੱਜ ਸਾਨੂੰ ਰੈਕਗਨਾਈਜ਼ ਕਰ ਰਹੇ ਨੇ। ਬਿਲਕੁਲ। ਔਰ ਮੈਂ ਸੈਨੇਟਰਸ ਦੇ ਨਾਂ ਨਹੀਂ ਲਵਾਂਗਾ, ਪਰ 25 ਤੋਂ ਜ਼ਿਆਦਾ 30 ਦੇ ਕਰੀਬ ਸੈਨੇਟਰ ਨੇ ਜਿਨ੍ਹਾਂ ਨੇ ਇਸ ਬਿੱਲ ਨੂੰ ਰੈਜ਼ੋਲੂਸ਼ਨ ਨੂੰ ਲਿਆਂਦਾ। ਪਹਿਲਾ ਵੇਅਰ ਐਜ਼ ਦਾ ਵਾਸ਼ਿੰਗਟਨ ਸਟੇਟ ਸੈਨੇਟ ਰੈਕਗਨਾਈਜ਼ the invaluable contributions of Sikh Americans to the cultural, economic and social fabric of our state। ਕਿ ਅਸੀਂ ਵਾਸ਼ਿੰਗਟਨ ਸਟੇਟ ਸੈਨੇਟ ਰੈਕਗਨਾਈਜ਼ ਕਰਦੀ ਹੈ ਬਹੁਤ ਅਮੁੱਲੀਆਂ ਜਿਹੜੀਆਂ ਕੰਟਰੀਬਿਊਸ਼ਨਸ ਨੇ ਸਿੱਖ ਅਮਰੀਕਨਸ ਦੀਆਂ, ਕਲਚਰਲ ਜਿਹੜੀ ਇਜ਼ਾਰ ਹੈ, ਸੱਭਿਆਚਾਰਕ, ਇਕਨੋਮਿਕ, ਆਰਥਿਕ ਔਰ ਸੋਸ਼ਲ ਸਮਾਜਿਕ ਫੈਬਰਿਕ ਸਟੇਟ ਦਾ। Whereas Sikhs have a long and rich history in Washington state with communities that have been integral to the development and prosperity of our region for over a century। ਕਿ ਸਿੱਖਾਂ ਦਾ ਵਾਸ਼ਿੰਗਟਨ ਸਟੇਟ ਨਾਲ ਬਹੁਤ ਡੂੰਘਾ ਰਿਸ਼ਤਾ ਹੈ, ਇੱਕ ਸਦੀ ਤੋਂ ਵੀ ਜ਼ਿਆਦਾ, ਕਿਉਂਕਿ ਉਹਨਾਂ ਨੇ ਇਸ ਲੋਕਲ ਕਮਿਊਨਿਟੀ ਦੇ ਵਿਕਾਸ ਔਰ ਉਸ ਦੀ ਪ੍ਰੋਸਪੈਰਿਟੀ, ਖੁਸ਼ਹਾਲੀ ਦੇ ਲਈ ਜਿਹੜਾ ਉਹ ਬਹੁਤ ਵੱਡਾ ਯੋਗਦਾਨ ਪਾਇਆ। ਵੇਅਰ ਐਜ਼ ਦਾ ਪ੍ਰਿੰਸੀਪਲਸ ਆਫ ਸਿੱਖਿਜ਼ਮ including equality, justice and service to humanity align closely with the values upon which our state and nation were founded। ਕਿ ਸਿੱਖ ਧਰਮ ਦੇ ਮੁੱਢਲੇ ਸਿਧਾਂਤ ਜਿਨ੍ਹਾਂ ਦੇ ਵਿੱਚ ਬਰਾਬਰੀ ਹੈ, ਨਿਆਂ ਹੈ, ਇਨਸਾਫ ਹੈ ਔਰ ਇਨਸਾਨੀਅਤ ਦੀ ਸੇਵਾ ਹੈ, ਇਹ ਉਹੀ ਸਿਧਾਂਤ ਨੇ ਜਿਹੜੀਆਂ ਕਦਰਾਂ ਕੀਮਤਾਂ ਦੇ ਉੱਤੇ ਅਮਰੀਕਨ ਮੁਲਕ ਦੀ ਬੁਨਿਆਦ ਵੀ ਰੱਖੀ ਗਈ ਹੈ। Whereas despite their significant contributions and unwavering commitment to our communities, Sikhs have often faced discrimination, harassment and violence due to ignorance and prejudice। ਕਿ ਇਹਦੇ ਬਾਵਜੂਦ ਕਿ ਸਿੱਖਾਂ ਦੀ ਬਹੁਤ ਮਹੱਤਵਪੂਰਨ, ਬਹੁਤ ਅਹਿਮੀਅਤ ਵਾਲਾ ਯੋਗਦਾਨ ਹੈ ਔਰ ਉਹਨਾਂ ਦਾ ਕਮਿਊਨਿਟੀਜ਼ ਦੇ ਲਈ ਅਨਵੇਵਰਿੰਗ ਕਮਿਟਮੈਂਟ ਹੈ, ਇਹਦੇ ਬਾਵਜੂਦ ਸਿੱਖਾਂ ਦੇ ਨਾਲ ਵਿਤਕਰਾ ਵੀ ਹੁੰਦਾ ਹੈ, ਹਰਾਸਮੈਂਟ ਵੀ ਹੁੰਦੀ ਹੈ, ਉਹਨਾਂ ਦੇ ਖਿਲਾਫ ਹਿੰਸਾ ਵੀ ਹੁੰਦੀ ਹੈ। ਔਰ ਇਹ ਉਹ ਕਰਨ ਵਾਲੇ ਲੋਕ ਨੇ ਜਿਹੜੇ ਅਗਿਆਨੀ ਨੇ, ਇਗਨੋਰੈਂਟ ਨੇ, ਜਿਨ੍ਹਾਂ ਨੂੰ ਕੋਈ ਪਤਾ ਨਹੀਂ ਹੈ ਵੀ ਇਹ, ਐਂਡ ਪ੍ਰੈਜੂਡਿਸ, ਜਿਨ੍ਹਾਂ ਦੇ ਅੰਦਰ ਜਿਹੜਾ ਉਹ ਦੁਵੈਖੀ ਭਾਵਨਾ ਹੈ, ਜਿਹੜੇ ਸਮਝਦੇ ਨੇ ਕਿ ਵੀ ਇਹ ਸਾਥੋਂ ਅੱਗੇ ਕਿਉਂ ਲੰਘ ਗਏ ਜਾਂ ਅਸੀਂ ਇਹਨਾਂ ਦੀ ਵਧੀਆ ਕਾਰ ਕਿਉਂ ਹੈ ਜਾਂ ਘਰ ਕਿਉਂ ਹੈ। ਜਿਹੜਾ ਪ੍ਰੈਜੂਡਿਸ ਅਕਸਰ ਜਿਹੜੇ ਲੋਕ ਕਾਮਯਾਬ ਹੁੰਦੇ ਨੇ ਉਹਨਾਂ ਦੇ ਖਿਲਾਫ ਜਿਹੜੇ ਰਹਿ ਜਾਂਦੇ ਨੇ, ਉਸ ਦੌੜ 'ਚ ਪਛੜ ਜਾਂਦੇ ਨੇ, ਉਹ ਬਹੁਤ ਵਾਰੀ ਕੈਰੀ ਕਰਦੇ ਨੇ। ਵੇਅਰਐਜ਼ one of the darkest chapters in this history occurred on September 4, 1907 when a mob in Bellingham targeted Sikh labourers, resulting in the infamous Bellingham riots। ਹੁਣ ਇਹ ਹੈ ਕਿ ਕਿੱਥੇ ਅੱਜ ਜਿਹੜੀ ਹਕੂਮਤ ਨੇ ਸਿੱਖਾਂ ਦੇ ਖਿਲਾਫ ਟੋਟਲ ਵਾਰ ਵਿੱਢੀ ਹੋਈ ਹੈ, ਉਹ ਆਪਣੇ ਗੁਨਾਹ ਮੰਨਣ ਨੂੰ ਤਿਆਰ ਨਹੀਂ। ਹੁਣ ਇਹਨਾਂ ਦਾ ਜੋ 1907 'ਚ ਹੋਇਆ, ਅੱਜ ਦੀ ਪ੍ਰੈਜ਼ੀਡੈਂਟ ਸੈਨੇਟ ਦਾ ਕੀ ਤਾਲੁਕ ਹੈ ਇਹਦੇ ਨਾਲ? ਹੁਣ ਜਿਹੜੀ ਚੀਜ਼ ਲਗਭਗ 117 ਸਾਲ ਪਹਿਲਾਂ ਹੋਈ, ਪਰ ਉਸ ਸਟੇਟ ਦੇ ਉਹਨਾਂ ਸੈਨੇਟਰਸ ਨੂੰ ਲੱਗਦਾ ਹੈ ਵੀ ਇਹ ਸਾਡੇ ਵਡੇਰਿਆਂ ਨੇ ਜੋ 117 ਸਾਲ ਪਹਿਲਾਂ ਬੈਲਿੰਗਮ ਸ਼ਹਿਰ ਸਿੱਖਾਂ ਨਾਲ ਕੀਤਾ ਸੀ, ਇਹ ਨਾ ਕਾਬਲੇ ਮਾਫੀ ਹੈ, ਇਸ ਲਈ ਇਹਦੀ ਮਾਫੀ ਮੰਗਣੀ ਬਣਦੀ। ਉਹਨਾਂ ਨੇ ਕਿਹਾ ਵੇਅਰ ਐਜ਼ ਵਨ ਆਫ ਦਾ ਡਾਰਕੈਸਟ ਚੈਪਟਰਸ ਇਨ ਦਿਸ ਹਿਸਟਰੀ, ਸਭ ਤੋਂ ਇੱਕ ਕਾਲਾ ਜਿਹੜਾ ਅਧਿਆਏ ਹੈ, ਚੈਪਟਰ ਹੈ, ਉਦੋਂ ਵਾਪਰਿਆ ਸੀ 4 ਸਤੰਬਰ 1907 ਨੂੰ, ਜਦੋਂ ਬੈਲਿੰਗਮ ਸ਼ਹਿਰ ਦੇ ਵਿੱਚ ਇੱਕ ਭੀੜ ਨੇ ਸਿੱਖ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਇਆ ਸੀ ਔਰ ਇਹ ਜਿਹੜੇ ਇਨਫੇਮਸ ਬਦਨਾਮ ਬੈਲਿੰਗਮ ਰਾਇਟਸ ਇੱਥੇ ਹੋਏ ਸੀ। ਵੇਅਰ ਐਜ਼ ਡਿਊਰਿੰਗ ਥੀਜ਼ ਰਾਇਟਸ Sikh workers were violently attacked, their homes and businesses vandalized, and many were forcibly expelled from the city, with some even facing death threats and physical harm। ਇਹ ਜਿਹੜੇ ਰਾਇਟ ਸੀ ਇਹਦੇ 'ਚ ਸਿੱਖਾਂ ਦੇ, ਸਿੱਖ ਵਰਕਰਾਂ ਦੇ ਉੱਤੇ ਹਿੰਸਕ ਹਮਲੇ ਹੋਏ, ਉਹਨਾਂ ਦੇ ਘਰਾਂ 'ਤੇ, ਕਾਰੋਬਾਰਾਂ 'ਤੇ, ਬਹੁਤਿਆਂ ਨੂੰ ਮਜਬੂਰਨ ਸਿਟੀ ਛੱਡਣੀ ਪਈ ਔਰ ਬਹੁਤ ਸਾਰੇ ਜਿਹੜੇ ਨੇ ਮੌਤ ਦੀਆਂ ਧਮਕੀਆਂ ਔਰ ਜਿਨ੍ਹਾਂ ਨੂੰ ਸਰੀਰਕ ਤੌਰ 'ਤੇ ਵੀ ਨੁਕਸਾਨ ਪਹੁੰਚਾਇਆ ਗਿਆ ਸੀ। Whereas the Bellingham riots serve as a stark reminder
of the dangers of xenophobia, racism, and bigotry, and highlight the importance of standing united against hate in all its forms. ਉਹਨਾਂ ਨੇ ਕਿਹਾ ਵੀ ਇਹ ਜੋ ਕੁਝ ਬੈਲਿੰਗਮ 'ਚ ਹੋਇਆ ਸੀ 1907 ਦੇ ਵਿੱਚ, ਇਹ ਅੱਜ ਵੀ ਇਸ ਗੱਲ ਦਾ ਰਿਮਾਈਂਡਰ ਹੈ ਕਿ ਜਦੋਂ ਤੁਸੀਂ ਬਾਹਰਲੇ ਲੋਕਾਂ ਦੇ ਨਾਲ ਨਫ਼ਰਤ ਕਰਦੇ ਹੋ, ਉਹਨੂੰ ਜ਼ੀਨੋਫੋਬੀਆ ਕਿਹਾ ਜਾਂਦਾ ਹੈ, ਜਾਂ ਤੁਸੀਂ ਨਸਲਵਾਦ ਕਰਦੇ ਹੋ, ਜਾਂ ਤੁਸੀਂ ਆਪਣਾ ਇਸ ਕਿਸਮ ਦਾ ਭੇਦਭਾਵ ਪ੍ਰੈਜੁਡਿਸ ਰੱਖਦੇ ਹੋ, ਇਹ ਇਸ ਗੱਲ ਦਾ ਅੱਜ ਵੀ ਸਾਨੂੰ ਯਾਦ ਦਹਾਨੀ ਕਰਵਾਉਂਦੀ ਹੈ ਕਿ ਜਿਹੜੀ ਨਫ਼ਰਤ ਹੈ, ਹੇਟ ਹੈ, ਉਹ ਕਿਸੇ ਫਾਰਮ ਦੇ ਵਿੱਚ ਵੀ ਨੁਕਸਾਨਦੇਹ ਹੈ ਔਰ ਉਹ ਐਕਸੈਪਟੇਬਲ ਨਹੀਂ ਹੈ। ਐਂਡ ਵੇਅਰ ਐਜ਼ ਇਟ ਇਜ਼ ਐਸੈਂਸ਼ੀਅਲ that we remember and reflect upon this tragic event in our history to ensure that such injustices are never repeated, and to reaffirm our commitment to building a more inclusive and equitable society for all. ਕਿ ਇਸ ਚੋਂ ਇਹੀ ਸਬਕ ਸਿੱਖਣ ਵਾਲਾ ਹੈ, ਅਸੀਂ ਇਹਨੂੰ ਹਮੇਸ਼ਾ ਯਾਦ ਰੱਖੀਏ। ਇਹ ਜਿਹੜੀ ਟ੍ਰੈਜਿਕ ਘਟਨਾ ਸੀ ਇਤਿਹਾਸ ਦੀ ਕਿ ਭਾਈ ਇੱਦਾਂ ਦੀਆਂ ਬੇਇਨਸਾਫੀਆਂ ਕਦੇ ਦੁਬਾਰਾ ਦੁਹਰਾਈਆਂ ਨਾ ਜਾਣ, ਔਰ ਅਸੀਂ ਕਮਿਟ ਕਰੀਏ ਕਿ ਭਾਈ ਅਸੀਂ ਉਹ ਸੁਸਾਇਟੀ ਬਿਲਡ ਕਰਾਂਗੇ ਜਿਹੜੀ ਸਾਰਿਆਂ ਲਈ ਵੈਲਕਮਿੰਗ ਹੋਏਗੀ, ਸਾਰਿਆਂ ਦੇ ਜਿਹੜੇ ਅਹਿਸਾਸਾਂ ਔਰ ਹੱਕਾਂ ਦੀ ਰਾਖੀ ਵਾਲੀ ਸਟੇਟ ਹੋਏਗੀ। ਨਾਓ therefore be it resolved that the Washington State Senate honor and celebrate the contribution of Sikhs in Washington State and recognize their significant role in shaping our state's history and identity. ਉਹਨਾਂ ਨੇ ਕਿਹਾ ਵੀ ਹੁਣ ਅਸੀਂ ਇਹ ਰਿਜ਼ੋਲਵ ਕਰਦੇ ਹਾਂ, ਮਤਾ ਕਰਦੇ ਹਾਂ ਕਿ ਵਾਸ਼ਿੰਗਟਨ ਸਟੇਟ ਸਿੱਖ ਕੌਮ ਦੇ ਇਸ ਸਟੇਟ ਨੂੰ ਪਾਏ ਯੋਗਦਾਨ ਨੂੰ ਮਾਣ ਦਿੰਦੀ ਹੈ, ਆਨਰ ਕਰਦੀ ਹੈ ਔਰ ਸੈਲੀਬ੍ਰੇਟ ਕਰਦੀ ਹੈ। ਅਸੀਂ ਇਸ ਨੂੰ ਜਿਹੜਾ ਹੈ ਉਹ ਸੈਲੀਬ੍ਰੇਟ ਕਰਦੇ ਹਾਂ, ਇਸ ਦਾ ਪੁਰਬ ਕਰਦੇ ਹਾਂ, ਇਸ ਨੂੰ ਜਿਹੜਾ ਉਸ ਦਾ ਜਸ਼ਨ ਮਨਾਉਂਦੇ ਹੈ ਕਿ ਔਰ ਅਸੀਂ ਇਹ ਰੈਕਗਨਾਈਜ਼ ਕਰਦੇ ਹਾਂ ਕਿ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਸਟੇਟ ਦੇ ਇਤਿਹਾਸ ਨੂੰ ਔਰ ਇਸ ਸਟੇਟ ਨੂੰ ਪਛਾਣ ਦੇਣ ਦੇ ਵਿੱਚ। Be it further resolved that Washington State Senate reaffirm its commitment to combating discrimination, hatred, and violence against Sikhs and all marginalized communities, and to promoting diversity, inclusion, and understanding throughout our state. ਔਰ ਇਹਦੇ ਨਾਲ ਅਸੀਂ ਇਹ ਵੀ ਰਿਜ਼ੋਲਵ ਕਰਦੇ ਹਾਂ, ਇਹ ਵੀ ਮਤਾ ਪਕਾਉਂਦੇ ਹਾਂ ਕਿ ਵਾਸ਼ਿੰਗਟਨ ਸਟੇਟ ਦੀ ਸੈਨੇਟ ਇਸ ਵਿਸ਼ਵਾਸ ਦੇ ਉੱਤੇ ਜਿਹੜਾ ਹੈ ਉਹ ਹੋਰ ਵੀ ਅੱਗੇ ਵਧੇਗੀ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਦੇ ਖਿਲਾਫ ਲੜਾਂਗੇ, ਨਫ਼ਰਤ ਦੇ ਖਿਲਾਫ ਲੜਾਂਗੇ, ਉਹ ਭਾਵੇਂ ਸਿੱਖਾਂ ਦੇ ਖਿਲਾਫ ਹੋਏ ਜਾਂ ਕੋਈ ਵੀ ਉਹ ਜਿਹੜੀਆਂ ਕਮਿਊਨਿਟੀਜ਼ ਜਿਨ੍ਹਾਂ ਨੂੰ ਹਾਸ਼ੀਏ 'ਤੇ ਧੱਕਿਆ ਗਿਆ, ਜਿਹੜੀਆਂ ਆਰ ਮਾਰਜਨਲਾਈਜ਼ਡ ਕਮਿਊਨਿਟੀਜ਼, ਐਂਡ ਟੂ ਪ੍ਰਮੋਟ ਕਿ ਵੀ ਅਸੀਂ ਇਸ ਸਟੇਟ ਦੇ ਵਿੱਚ ਡਾਈਵਰਸਿਟੀ, ਵਿਭਿੰਨਤਾ ਔਰ ਬਾਕੀਆਂ ਨੂੰ ਵੀ ਆਪਣੇ ਨਾਲ ਲੈ ਕੇ ਚੱਲਣ ਦੀ ਗੱਲ, ਔਰ ਅੰਡਰਸਟੈਂਡਿੰਗ, ਇੱਕ ਦੂਸਰੇ ਦੇ ਸੱਭਿਆਚਾਰ ਨੂੰ ਸਮਝਣਾ, ਇੱਕ ਦੂਸਰੇ ਦੇ ਜਿਹੜਾ ਪਿਛੋਕੜ ਨੂੰ ਸਮਝਣਾ। ਸੋ ਉਹਦੇ 'ਚ ਫਿਰ ਉਹਨਾਂ ਨੇ ਐਂਡ 'ਚ ਕਿਹਾ, ਆਈ ਸੈਰਾ ਬੈਨਿਸਟਰ, Secretary of Senate, do hereby certify that this is a true and correct copy of Senate Resolution 8679 adopted by the Senate February 21st, 2024। ਥੱਲੇ ਸਾਰਾ ਬੈਨਿਸਟਰ ਦੇ ਦਸਖਤ ਨੇ। ਸੋ ਮੈਨੂੰ ਇਹ ਲੱਗਾ ਕਿ ਭਾਈ ਇਹ ਸਾਂਝਾ ਕਰਨਾ ਬਣਦਾ ਹੈ ਕਿ ਇੱਕ ਪਾਸੇ 21 ਫਰਵਰੀ ਉੱਥੇ ਹਜ਼ਾਰਾਂ ਕਿਸਾਨਾਂ ਦੀ ਜਾਨਾਂ ਦਾ ਖਾਊ ਹੈ, ਬਿਲਕੁਲ ਦੁਨੀਆ ਭਰ ਦੇ ਸਿੱਖਾਂ ਦੀ, ਇਨ ਪਰਟੀਕੂਲਰ ਪੰਜਾਬੀਆਂ ਦੀ ਜਨਰਲ ਅੱਖ ਜਿਹੜੀ ਹੈ ਉਹ ਖਨੌਰੀ ਔਰ ਸ਼ੰਭੂ ਵੱਲ ਲੱਗੀ ਹੋਈ ਸੀ ਕਿ 21 ਫਰਵਰੀ ਨੂੰ ਕੀ ਵਾਪਰਨ ਜਾ ਰਿਹਾ ਹੈ। ਆਲਰੇਡੀ 100 ਸਾਲ ਪਹਿਲਾਂ ਕੀ ਵਾਪਰਿਆ ਸੀ ਜੈਤੋ ਦੇ ਮੁਕਾਮ ਤੇ ਜਾਂ ਦੂਜੇ, ਪਰ ਇਹ ਜਿਹਨੂੰ ਤੁਸੀਂ ਕਹੋ ਕਿ ਵੀ ਇੱਕ ਪਾਸੇ ਚਿੱਕੜ ਹੈ, ਪਾਣੀ ਗੰਦਾ ਹੈ, ਗੰਦੇ ਪਾਣੀ ਦੀ ਸੜਾਂਦ ਹੈ, ਤੇ ਉਸ ਗੰਦੇ ਪਾਣੀ, ਉਸ ਚਿੱਕੜ ਦੇ ਵਿੱਚ ਵੀ ਕਮਲ ਖਿਲਿਆ ਹੋਇਆ ਹੈ। ਇਹ ਲਾਈਕ ਏ ਲੋਟਸ ਫਲਾਵਰ ਹੈ। ਜਦੋਂ ਅੱਜ ਇਸ ਕਿਸਮ ਦੀ ਸਿੱਖਾਂ ਦੇ ਖਿਲਾਫ ਨਫ਼ਰਤ ਦਾ ਮਾਹੌਲ ਕੱਲਾ ਉੱਥੇ ਹਕੂਮਤੀ ਲੈਵਲ ਦੇ ਉੱਤੇ ਹੀ ਨਹੀਂ, ਜੇ ਤੁਸੀਂ ਇਹਨਾਂ ਦੇ RSS ਦੇ IT ਸੈੱਲ ਵੱਲੋਂ ਜੋ ਕੁਛ ਸੋਸ਼ਲ ਮੀਡੀਆ 'ਤੇ ਜਿਵੇਂ ਸਿੱਖ ਗੁਰੂ ਸਾਹਿਬਾਨ ਔਰ ਸਿੱਖਾਂ ਦੇ ਖਿਲਾਫ, ਸਿੱਖ ਬੀਬੀਆਂ ਦੇ ਖਿਲਾਫ ਜੋ ਕੁਛ
ਜਿਹੜਾ ਹੈ ਉਹ ਨੈਰੇਟਿਵ ਬਣਾਇਆ ਜਾਂਦਾ ਹੈ। ਔਰ ਜਿਵੇਂ ਈਵਨ RSS ਦੇ ਗੁੰਡਿਆਂ ਨੇ ਜਿਹੜੇ ਅਗਨੀਵੀਰ ਰੂਪ 'ਚ ਪ੍ਰਾਈਵੇਟ ਕੱਪੜਿਆਂ ਦੇ ਵਿੱਚ ਉਹਨਾਂ ਦੇ ਸਿਕਿਉਰਿਟੀ ਦਸਤਿਆਂ ਦੇ ਨਾਲ ਆਏ, ਉਹਨਾਂ ਨੇ ਜਿਵੇਂ ਜਿਹੜੇ ਨਿਸ਼ਾਨ ਸਾਹਿਬ ਨੂੰ ਪੈਰਾਂ ਥੱਲੇ ਰੋਲਿਆ, ਜਿਵੇਂ ਉਹਨਾਂ ਨੇ ਮਾਤਾ ਗੁਜਰੀ ਜੀ ਸਾਹਿਬਜ਼ਾਦਿਆਂ ਦੇ ਪੋਸਟਰਸ ਨੂੰ ਤੋੜ ਕੇ ਔਰ ਗਾਲੀ ਗਲੋਚ ਕਰਕੇ ਔਰ ਜਿਸ ਕਿਸਮ ਦਾ ਵਰਤਾਰਾ ਕੀਤਾ, ਇੱਕ ਪਾਸੇ ਉਹ ਅਕਿਰਤਕਣਾਂ ਦਾ ਲਾਮ ਲਸ਼ਕਰ ਹੈ ਤੇ ਇੱਕ ਪਾਸੇ ਇਹ ਲੋਕ ਨੇ ਜਿਹੜੇ ਕਿ ਇਹੀ ਨਹੀਂ ਕਿ ਅੱਜ ਇਸ ਗੱਲ ਦਾ ਯਕੀਨ ਦਹਾਨੀ ਕਰਾਉਂਦੇ ਨੇ ਕਿ ਅਸੀਂ ਜਿਹੜਾ ਉਹ ਸਾਰੇ ਸਿੱਖਾਂ ਦੇ ਨਾਲ ਹੈ। ਉਹ ਉਸ ਘਟਨਾ ਨੂੰ ਵੀ ਜਿਹੜੀ 1907 'ਚ ਜਿਹੜੀ ਹੈ 117 ਸਾਲ ਪਹਿਲਾਂ ਵਾਪਰੀ, ਉਹਨੂੰ ਅੱਜ ਵੀ ਉਸ ਦੇ ਲਈ ਰਿਗਰੈਟ ਕਰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ, ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਨਾਲ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।